व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है ਨੂਰਾ ਮਲੇਰਕੋਟਲੀਆ जी दी। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਪੰਜਾਬ ਵਿੱਚ ਨਸ਼ਿਆਂ ਦੀ ਲੱਤ ਦਾ ਵਿਸਾਰਾ ਕਰਕੇ ਜਵਾਨੀ ਨੂੰ ਖਤਮ ਕਰ ਆਪਣਾ ਸਿੱਕਾ ਚਲਾਉਣਾ ਹਿੰਦੂ ਸੋਚ ਦੀ ਯੁੱਧ ਨੀਤੀ ਦਾ ਇੱਕ ਹਿੱਸਾ। ਜੀ ਡਾਕਟਰ ਸਾਹਿਬ ਲਿਖਦੇ ਹਨ, ਅੱਜ ਮੈਂ ਦੱਸਣ ਲੱਗਿਆ ਹਾਂ ਕਿ ਕਿਵੇਂ ਹਿੰਦੂ ਰਾਸ਼ਟਰ ਦੀ ਸੋਚ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਸਾਰਾ ਕਰਕੇ ਪੰਜਾਬੀਆਂ ਨੂੰ ਖਤਮ ਕਰ ਰਹੇ ਹਨ। ਇਤਿਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਜਦੋਂ ਵੀ ਕਿਸੇ ਕੌਮ ਨੂੰ ਖਤਮ ਕਰਨਾ ਹੁੰਦਾ ਹੈ ਤਾਂ ਇਸ ਦੇ ਦੋ ਰਸਤੇ ਹਨ। ਪਹਿਲਾ ਸਰੀਰਕ ਹਮਲਾ ਜੋ ਇਤਿਹਾਸਿਕ ਤੌਰ ਤੇ ਤਕਰੀਬਨ ਤੇ ਨਾਕਾਮ ਰਿਹਾ ਬਸ਼ਰਤੇ ਇਸ ਦਾ ਸਹੀ ਸਮੇਂ ਤੇ ਇਸਤੇਮਾਲ ਕੀਤੇ ਬਿਨਾ। ਦੂਜਾ ਸਭ ਤੋਂ ਘਾਤਕ ਹਮਲਾ ਕਿਸੇ ਦੀ ਕੌਮ ਤੇ ਸੋਚ ਤੇ ਹਮਲਾ ਕਰ ਦਿਓ ਜਿਸ ਵਿੱਚ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਉਹ ਕੌਮ ਕਿਵੇਂ ਖੰਡ ਦੇ ਮਖਾਣੇ ਵਾਂਗ ਪਾਣੀ ਵਿੱਚ ਘੁਲ ਗਈ। ਤੁਹਾਡੀ ਸਿੱਖ ਕੌਮ ਦੀ ਹਾਲਤ ਅੱਜ ਖੰਡ ਦੇ ਮਖਾਣੇ ਵਰਗੀ ਹੈ ਅਤੇ ਹਿੰਦੂ ਕੌਮ ਦੀ ਹਾਲਤ ਪਾਣੀ ਦੇ ਜੱਗ ਵਰਗੀ। ਸੋਚ ਦੇ ਹਮਲੇ ਵਿੱਚ ਸਭ ਤੋਂ ਮੁੱਖ ਹਮਲਾ ਹੈ ਤੁਹਾਡੇ ਸੱਭਿਆਚਾਰ ਅਤੇ ਧਾਰਮਿਕ ਕਿਤਾਬਾਂ ਤੇ ਹਮਲਾ ਕਰਨਾ। ਧਾਰਮਿਕ ਕਿਤਾਬਾਂ ਤੇ ਹਮਲਾ ਤੋਂ ਮਤਲਬ ਉਹਨਾਂ ਨੂੰ ਆਪਣੇ ਢੰਗ ਤਰੀਕੇ ਨਾਲ ਲੋਕਾਂ ਵਿੱਚ ਪਰਿਭਾਸ਼ਿਤ ਕਰਨਾ। ਤੁਹਾਡੇ ਯੋਧਿਆਂ ਦੀ ਬਹਾਦਰੀ ਨੂੰ ਆਪਣੇ ਧਰਮ ਦੇ ਤਰੀਕਿਆਂ ਨਾਲ ਬਿਆਨ ਕਰਨਾ। ਸੱਭਿਆਚਾਰ ਤੇ ਹਮਲਾ ਕਰਨਾ ਮੋਟੇ ਤੌਰ ਤੇ ਸਭ ਕੁਝ ਕਵਰ ਕਰ ਲੈਂਦਾ ਹੈ। ਜੇ ਮੈਂ ਸੰਖੇਪ ਵਿੱਚ ਕਹਾਂ ਤਾਂ ਨਸ਼ੇ ਦੀ ਲੱਤ ਵੀ ਉਹਨਾਂ ਵਿੱਚੋਂ ਇੱਕ ਹੈ ਜਿਸ ਨੇ ਪੰਜਾਬ ਵਿੱਚ ਰੱਜ ਕੇ ਸੋਚ ਵਿੱਚ ਤਬਦੀਲੀ ਲਿਆਂਦੀ। ਕੁਝ ਦੂਜੇ ਐਲੀਮੈਂਟਸ ਜਿਵੇਂ ਰਾਧਾ ਸੁਆਮੀ, ਨਿਰੰਕਾਰੀ, ਆਸ਼ੂਤੋਸ਼ ਦਾ ਡੇਰਾ ਅਤੇ ਹੋਰ ਅਣਗਿਣਤ ਡੇਰੇ ਵੀ ਇਸ ਸੱਭਿਆਚਾਰਕ ਹਮਲੇ ਦਾ ਇੱਕ ਹਿੱਸਾ ਹਨ। ਜਿਨ੍ਹਾਂ ਸਿੱਖਾਂ ਨੂੰ ਮੁਗਲਾਂ ਦੀਆਂ 6-6 ਫੁੱਟ ਦੀਆਂ ਤਲਵਾਰਾਂ ਨਾ ਖਤਮ ਕਰ ਸਕੀਆਂ ਉਹਨਾਂ ਨੂੰ ਇਸ ਬ੍ਰਾਹਮਣਵਾਦ ਦੇ 2-2 ਇੰਚ ਦੇ ਟੀਕਿਆਂ 3 ਰੁਪਏ ਦੀ ਜਰਦੇ ਦੀ ਪੁੜੀ ਆਦਿ ਨੇ ਹੀ ਖਤਮ ਕਰ ਦਿੱਤਾ ਹੈ। ਇਹ ਜੰਗ ਮੁਗਲਾਂ ਨਾਲ ਲੜੀ ਜੰਗ ਤੋਂ ਵੀ ਜ਼ਿਆਦਾ ਖਤਰਨਾਕ ਹੈ ਜਿਸ ਵਿੱਚ ਤੁਹਾਨੂੰ ਆਪਣੇ ਦੁਸ਼ਮਣ ਦਾ ਵੀ ਪਤਾ ਨਹੀਂ ਹੈ। ਹੁਣ ਜੇ ਕੋਈ ਬਦਦਿਮਾਗ ਇਹ ਕਹੇ ਕਿ ਜੀ ਪੰਜਾਬ ਵਿੱਚ ਤਾਂ ਹਿੰਦੂ ਨੌਜਵਾਨ ਵੀ ਨਸ਼ੇ ਕਰਨ ਮਰ ਰਹੇ ਹਨ ਫਿਰ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਯੁੱਧ ਨੀਤੀ ਕੀ ਹੁੰਦੀ ਹੈ। ਸੰਖੇਪ ਵਿੱਚ ਸਮਝਾਵਾਂ ਕਿ ਇਹ ਕਿਸੇ ਕੌਮ ਨੂੰ ਖਤਮ ਕਰਨ ਲਈ ਸਾਹਮਣੇ ਵਾਲਾ ਦੁਸ਼ਮਣ ਆਪਣੀ ਫੌਜ ਦੀ ਅਜਿਹੀ ਇੱਕ ਟੁਕੜੀ ਵੀ ਤਿਆਰ ਰੱਖਦਾ ਹੈ ਜਿਸ ਨੂੰ ਦੁਸ਼ਮਣ ਦੀ ਸੋਚ ਮੁਤਾਬਕ ਮਾਰ ਕੇ ਦੁਸ਼ਮਣ ਦੇ ਮਨ ਨੂੰ ਅਸਲ ਨੀਤੀ ਤੋਂ ਬੇਮੁਖ ਕਰਨਾ ਹੁੰਦਾ ਹੈ। ਜੇ 10 ਲੱਖ ਹਿੰਦੂ ਨੌਜਵਾਨ ਨਸ਼ੇ ਕਾਰਨ ਪੰਜਾਬ ਵਿੱਚ ਮਰ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਅਤੇ ਨਤੀਜਨ ਇਸ ਵਹਿਮ ਵਿੱਚ ਸਾਰੀ ਸਿੱਖ ਕੌਮ ਦੇ ਨੌਜਵਾਨ ਖਤਮ ਹੋ ਜਾਣਗੇ। ਹਰ ਕੌਮ ਵਿੱਚ ਦੋ ਤਰ੍ਹਾਂ ਦੇ ਯੋਧੇ ਹੁੰਦੇ ਹਨ। ਪਹਿਲੇ ਚੰਗੀ ਵਿਚਾਰਧਾਰਾ ਸੋਚ ਵਾਲੇ ਅਤੇ ਵਿਦਵਾਨ ਕਿਸਮ ਦੇ। ਦੂਜੇ ਸਰੀਰਕ ਤੌਰ ਤੇ ਯੁੱਧ ਭੂਮੀ ਵਿੱਚ ਲੜਾਈ ਕਰਨ ਵਾਲੇ। ਪਹਿਲੀ ਕਿਸਮ ਦੇ ਯੋਧਿਆਂ ਨੂੰ ਸਿਰਫ ਤੇ ਸਿਰਫ ਸਰੀਰਕ ਤੌਰ ਤੇ ਮਾਰ ਦੇਣਾ ਦੁਸ਼ਮਣ ਦੀ ਵੱਡੀ ਉਪਲਬਧੀ ਹੁੰਦੀ ਹੈ ਅਤੇ ਦੂਜੇ ਕਿਸਮ ਦੇ ਯੋਧਿਆਂ ਨੂੰ ਸੋਚ ਪੱਖੋਂ ਮਾਰ ਦੇਣਾ ਦੁਸ਼ਮਣ ਦੀ ਵੱਡੀ ਉਪਲਬਧੀ ਹੁੰਦੀ ਹੈ। ਅੱਜ ਦੀ ਤਾਰੀਖ ਵਿੱਚ ਪੰਜਾਬ ਵਿੱਚ ਦੂਜੀ ਕਿਸਮ ਦੇ ਯੋਧਿਆਂ ਦਾ ਖਾਤਮਾ ਕਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਯੋਧੇ ਪਹਿਲੀ ਕਿਸਮ ਦੇ ਯੋਧਿਆਂ ਨਾਲ ਸਿੰਕਰੋਨਾਈਜ਼ ਕਰਕੇ ਆਪਣੀ ਯੁੱਧ ਨੀਤੀ ਤਿਆਰ ਨਾ ਕਰ ਲੈਣ। ਰਹੀ ਗੱਲ ਪਹਿਲੀ ਕਿਸਮ ਦੇ ਯੋਧਿਆਂ ਦੀ, ਜਦੋਂ ਦੂਜੀ ਕਿਸਮ ਦੇ ਯੋਧੇ ਉਹਨਾਂ ਦੀ ਜਾਨ ਦੀ ਰਾਖੀ ਕਰਨ ਲਈ ਨਹੀਂ ਰਹਿਣਗੇ ਤਾਂ ਉਹਨਾਂ ਨੂੰ ਪਹਿਲੀ ਯੁੱਧ ਨੀਤੀ ਅਪਣਾ ਕੇ ਸਰੀਰਕ ਤੌਰ ਤੇ ਖਤਮ ਕਰਨਾ ਅਤੇ ਉਹਨਾਂ ਦੇ ਲਿਖੇ ਹੋਏ ਲਿਟਰੇਚਰ ਨੂੰ ਖਤਮ ਕਰਨਾ ਜਾਂ ਆਪਣੇ ਮੁਤਾਬਕ ਬਦਲਣਾ ਕੋਈ ਵੱਡਾ ਕੰਮ ਨਹੀਂ। ਸੋ ਇਹ ਜ਼ਰੂਰੀ ਹੈ ਕਿ ਜੇ ਸਿੱਖ ਕੌਮ ਆਪਣਾ ਭਲਾ ਚਾਹੁੰਦੀ ਹੈ ਤਾਂ ਦੋਨੇ ਕਿਸਮ ਦੇ ਯੋਧਿਆਂ ਨੂੰ ਆਪਸ ਵਿੱਚ ਸਿੰਕਰੋਨਾਈਜ਼ ਕਰਨਾ ਪਊ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜੋ ਈਸਾਈ ਅਤੇ ਮੁਸਲਮਾਨਾਂ ਨੇ ਯਹੂਦੀਆਂ ਨਾਲ ਕੀਤਾ ਹੈ ਉਹੀ ਕੁਝ ਸਿੱਖਾਂ ਨਾਲ ਵੀ ਵਾਪਰ ਸਕਦਾ ਹੈ। ਸਰੀਰਕ ਹਮਲੇ ਦਾ ਸਹੀ ਇਸਤੇਮਾਲ ਦਾ ਸਮਾਂ ਇਹੀ ਹੁੰਦਾ ਹੈ ਜਦੋਂ ਦੂਜੀ ਕਿਸਮ ਦੇ ਯੋਧੇ ਖਤਮ ਜਾਂ ਨਾ ਮਾਤਰ ਹੋ ਜਾਣ ਤਾਂ ਪਹਿਲੀ ਕਿਸਮ ਦੇ ਯੋਧਿਆਂ ਨੂੰ ਜਾਨੂ ਖਤਮ ਕਰ ਦਿਓ ਅਤੇ ਕਿਸੇ ਵੀ ਕੌਮ ਨੂੰ ਖਤਮ ਕਰਨ ਦੀ ਇਹੀ ਸਭ ਤੋਂ ਅਹਿਮ ਕੁੰਜੀ ਹੈ। ਜੇ ਤੁਸੀਂ ਨਾ ਸਮਝਿਆ ਤਾਂ ਭਵਿੱਖ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਵਿੱਚੋਂ ਪਹਿਲੀ ਕਿਸਮ ਦੇ ਯੋਧਿਆਂ ਨੂੰ ਖਤਮ ਕਰਨ ਲਈ ਵੀ ਇੱਕ ਗੁਪਤ ਮੁਹਿੰਮ ਵਿੱਢੀ ਜਾਵੇਗੀ। ਜੀ ਡਾਕਟਰ ਸਾਹਿਬ। ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਵੇਰਵੇ ਨਾਲ ਔਰ ਬੜੇ ਇਤਿਹਾਸਕ ਔਰ ਜਿਹੜੇ ਅੱਜ ਪ੍ਰੈਕਟੀਕਲ ਤੌਰ ਦੇ ਉੱਤੇ ਬੈਠੇ ਨੇ ਜੀ ਉਸ ਚੈਲੰਜ ਨੂੰ ਸਮਝਦੇ ਨੇ, ਨੀਤੀ ਨੂੰ ਸਮਝਦੇ ਨੇ, ਪੜ੍ਹਨ ਦਾ ਵੀ ਸ਼ੌਕ ਹੈ, ਸਕਾਲਰ ਵੀ ਨੇ ਔਰ ਮੈਂ ਸਮਝਦਾ ਵੀ ਕਈ ਵਾਰ ਜਿਹੜਾ ਇੱਕ ਗੈਰ ਸਿੱਖ ਹੈ ਉਹ ਡਿਸਟੈਂਸ ਤੋਂ ਬਹਿ ਕੇ ਦੇਖ ਸਕਦਾ। ਸ਼ਾਇਦ ਅਸੀਂ ਭਾਵਕ ਵੀ ਹੁੰਦੇ ਹਾਂ ਕਈ ਮਾਮਲਿਆਂ 'ਚ ਬਾਇਸ ਵੀ ਹੁੰਦੇ ਆ ਆਪਣੇ ਆਪ ਪ੍ਰਤੀ। ਕਈਆਂ ਨੂੰ ਲੱਗਦਾ ਵੀ ਸ਼ਾਇਦ ਬਾਦਲ ਨਸ਼ੇ ਵੇਚ ਰਿਹਾ ਹੈ ਜਾਂ ਉਹਦੀ ਹਕੂਮਤ ਕਰ ਰਹੀ ਹੈ। ਇਹ ਪੋਲੀਟੀਕਲ ਸਟੇਟਮੈਂਟ ਹੈ ਜਿਹੜੇ ਬਾਦਲ ਦੇ ਵਿਰੋਧੀ ਨੇ ਉਹ ਦੇ ਰਹੇ ਨੇ ਜੀ। ਪਰ ਮੈਂ ਸਮਝਦਾ ਵੀ ਇਹਨਾਂ ਦੀ ਲਿਖਤ ਬੜੀ ਬੈਲੈਂਸਡ ਹੈ ਔਰ ਉਹਨਾਂ ਨੇ ਬਿਲਕੁਲ ਜਿਹੜਾ ਹੈਡਲਾਈਨ ਹੀ ਦਿੱਤੀ ਸੀ ਕਿ ਪੰਜਾਬ 'ਚ ਨਸ਼ਿਆਂ ਦਾ ਪਸਾਰ ਕੀ ਹੈ
ਉਹਨਾਂ ਨੇ ਕੈਟੇਗਰਾਈਜ਼ ਕੀਤਾ ਵੀ ਕਿਸੇ ਕੌਮ 'ਚ ਦੋ ਕਿਸਮ ਦੇ ਲੋਕ, ਇੱਕ ਤਾਂ ਜਿਹੜੇ ਬੁੱਧੀਵਾਨ ਨੇ, ਸੋਚਵਾਨ ਨੇ, ਉਹ ਸੋਚ ਸਕਦੇ ਨੇ, ਜਿਨ੍ਹਾਂ ਨੂੰ ਅਸੀਂ ਸਕਾਲਰ, ਲਰਨਡ ਪੀਪਲ, ਥਿੰਕਰ ਕਹਿੰਦੇ ਜੀ, ਤੇ ਦੂਸਰੇ ਨੇ ਜਿਹੜੇ ਕਿ ਰੀਅਲ, ਜਿਨ੍ਹਾਂ ਨੂੰ ਅਸੀਂ ਫੁੱਟ ਸ਼ੋਲਜਰ ਕਹਿੰਦੇ, ਜਿਹੜੇ ਕਿ ਗਰਾਊਂਡ ਦੇ ਉੱਤੇ ਖਲੋ ਕੇ ਜੂਝਦੇ ਨੇ ਜੀ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਿਹੜੀਆਂ ਹਕੂਮਤਾਂ ਦੀਆਂ ਚਾਲਾਂ ਹੁੰਦੀਆਂ, ਔਰ ਉਹਨਾਂ ਨੇ ਇੱਕ ਬੜਾ ਅੱਛਾ ਫਰੇਜ਼ ਇਸਤੇਮਾਲ ਕੀਤਾ ਹੈ ਵੀ ਜਿਸ ਸਿੱਖ ਕੌਮ ਨੂੰ ਮੁਗਲਾਂ ਦੀਆਂ 6-6 ਫੁੱਟ ਦੀਆਂ ਤਲਵਾਰਾਂ ਨਹੀਂ ਖਤਮ ਕਰ ਸਕੀਆਂ, ਅੱਜ ਉਹ 2-2 ਰੁਪਏ ਦੇ ਟੀਕੇ ਤੇ 2-2 ਰੁਪਏ ਦੇ ਜ਼ਰਦੇ ਦੇ ਜਿਹੜੇ ਪੁੜੇ ਨੇ ਉਹ ਉਸ ਕੌਮ ਨੂੰ ਡਿਸਟਰੋਏ ਕਰ ਰਹੇ ਨੇ। ਔਰ ਇਹ ਬਹੁਤ ਹਕੀਕਤਨ ਇਹ ਉਹਨਾਂ ਨੇ ਬਿਆਨ ਕੀਤਾ ਹੈ ਜੀ। ਅੱਜ ਕਿਵੇਂ ਈਵਨ ਗੁਟਖਾ ਨਾਂ ਦੇ ਥੱਲੇ 8-8, 9-9 ਸਾਲ ਦੇ ਬੱਚੇ ਚਿਊਏਬਲ ਟੋਬੈਕੋ ਯੂਜ਼ ਕਰਦੇ ਨੇ, ਸਕੂਲਾਂ ਦੇ ਬਾਹਰ ਪੰਸਾਰੀਆਂ ਦੀਆਂ ਦੁਕਾਨਾਂ ਤੇ ਮਿਲਦੇ ਨੇ ਜੀ। ਔਰ ਕਿਵੇਂ ਅੱਜ ਪੰਜਾਬ ਦੇ ਵਿੱਚ ਡਰੱਗਸ ਔਰ ਖਾਸ ਤੌਰ ਤੇ ਕਿਸ ਕਿਸਮ ਦਾ ਕ੍ਰੈਕ ਕੋਕੇਨ, ਹੈਰੋਇਨ ਇਹ ਕਿੰਨੀ ਕਾਮਨਲੀ ਮਿਲਦੀ ਹੈ, ਔਰ ਕਿਵੇਂ ਲਗਭਗ 60% ਨੌਜਵਾਨ ਔਰ 40-45% ਬੱਚੀਆਂ ਇਸ ਦਾ ਜਿਹੜਾ ਉਹ ਐਡਿਕਟ ਨੇ, ਉਸ ਦੇ ਜਿਹੜੇ ਨੇ ਉਹ ਨਸ਼ਈ ਨੇ, ਔਰ ਇਹ ਡਿਸਟਰੋਏ ਕਰ ਰਿਹਾ। ਉਹਨਾਂ ਨੇ ਕਿਹਾ ਵੀ ਜਿਵੇਂ ਨੀਤੀ ਹੁੰਦੀ ਹੈ ਵੀ ਪਹਿਲਾਂ ਜਿਹੜੇ ਯੋਧਾ ਪਾਰਟ ਹੈ ਜਾਂ ਜਿਹੜੇ ਤੁਹਾਡੇ ਫੁੱਟ ਸ਼ੋਲਜਰ ਨੇ ਉਹਨਾਂ ਨੂੰ ਡਿਸਟਰੋਏ ਕਰੋ, ਕਿਉਂਕਿ ਜਦੋਂ ਉਹਨਾਂ ਦੀ ਸੋਚ ਨੂੰ ਬਦਲ ਦਿੰਦੇ ਹੋ ਤੁਸੀਂ, ਨਸ਼ਈ ਹੋ ਗਏ, ਉਹ ਸੋਚ ਨਹੀਂ ਸਕਦੇ, ਤੇ ਜਿਹੜੀ ਪਹਿਲੀ ਤਾਂ ਵਿਦਵਾਨ ਨੇ ਜਿਨ੍ਹਾਂ ਨੇ ਥਾਟ ਦੇਣਾ ਹੈ ਉਹਨੂੰ ਇੰਪਲੀਮੈਂਟ ਤਾਂ ਉਹਨਾਂ ਨੇ ਕਰਨਾ ਹੈ, ਉਹ ਫਿਜ਼ੀਕਲੀ ਮੈਂਟਲੀ ਇਨਕੈਪੇਬਲ ਨੇ। ਸੋ ਜਦੋਂ ਉਹ ਐਲੀਮੀਨੇਟ ਹੋਣਗੇ, ਪਹਿਲੀ ਕੈਟਾਗਰੀ ਨੂੰ ਉਹਨਾਂ ਲਈ ਮੁਗਾਰ ਮੁਕਾਣਾ, ਫਿਜ਼ੀਕਲੀ ਐਲੀਮੀਨੇਟ ਕਰਨਾ ਜਾਂ ਉਹਨਾਂ ਦੀ ਸੋਚ ਨੂੰ ਬਦਲ ਕੇ ਨਵੀਆਂ ਕਿਤਾਬਾਂ, ਨਵਾਂ ਲਿਟਰੇਚਰ, ਨਵਾਂ ਕੁਝ ਲਿਖਣਾ ਕੋਈ ਵੱਡੀ ਪ੍ਰੋਬਲਮ ਵਾਲੀ ਗੱਲ ਨਹੀਂ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, ਹਾਲਾਂਕਿ ਫੈਕਟ ਇਹ ਹੈ ਕਿ ਪੰਜਾਬ ਦੇ ਵਿੱਚ ਹਿੰਦੂ, ਕਿਉਂਕਿ ਮੈਜੋਰਿਟੀ ਹਿੰਦੂ 18-19% ਦੀ ਹਿੰਦੂ ਪਾਪੂਲੇਸ਼ਨ ਹੈ, ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ। ਔਰ ਕਿਤੇ ਵੀ ਮੈਂ ਇੰਨੀਆਂ ਸਟੋਰੀਜ਼ ਦੇਖੀਆਂ, ਭਾਵੇਂ ਕਿਤੇ ਮਕਬੂਲਪੁਰੇ ਦੀ ਹੋਏਗੀ, ਕਿਤੇ ਪਿੰਡੂ ਬੈਲਟ ਦੀ ਹੋਏਗੀ, ਮੈਨੂੰ ਨਹੀਂ ਲੱਗਦਾ ਵੀ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਦੇ ਹਿੰਦੂ ਸ਼ਹਿਰੀ ਜਿਹੜੇ ਨੇ ਉਹ ਨਸ਼ੇ ਕਰਦੇ ਨੇ ਜਾਂ ਉਹ ਨਾ, ਕਿਉਂਕਿ ਇਹਨਾਂ ਦਾ ਫੋਕਸ ਵੀ ਰੂਰਲ ਏਰੀਏ 'ਚ ਹੈ। ਔਰ ਰੂਰਲ ਵੀ ਖਾਸ ਤੌਰ ਤੇ ਉਸ ਬੈਲਟ ਦੇ ਵਿੱਚ ਮਾਝੇ ਦੀ ਜਿੱਥੋਂ ਸ਼ੁਰੂ ਹੋਈ, ਜਿੱਥੋਂ ਕਿ ਮੂਵਮੈਂਟ ਦੇ ਲਈ ਸਾਡੇ ਸਭ ਤੋਂ ਵੱਧ ਯੋਧੇ ਆਏ ਨੇ। ਸੋ ਲੇਕਿਨ ਉਹ ਤਾਂ ਇੱਕ ਸਟੈਪ ਅੱਗੇ ਗਏ ਨੇ ਕਿ ਜੇ ਸਾਰੇ ਵੀ 10 ਲੱਖ ਹਿੰਦੂ ਵੀ ਇਹਦੀ ਜ਼ਦ 'ਚ ਆ ਜਾਣ, ਕੀ ਫਰਕ ਪੈਂਦਾ, ਉਹਨਾਂ ਕੋਲ 700 ਮਿਲੀਅਨ ਬੈਠਾ ਜੀ, ਤੇ ਲੇਕਿਨ ਸਾਡੀ ਕੌਮ ਦਾ ਸਫਾਇਆ ਹੋ ਜਾਂਦਾ। ਸੋ ਉਹਨਾਂ ਨੇ ਇਹ ਕਿਹਾ ਵੀ ਇਹ ਵੀ ਦੁਸ਼ਮਣ ਦੀ ਕਈ ਵਾਰ ਨੀਤੀ ਹੁੰਦੀ ਹੈ ਵੀ ਜੇ ਤੁਹਾਡੇ ਆਪਣੇ ਵੀ ਵਿੱਚ ਆ ਜਾਂਦੇ ਨੇ ਕੋਈ ਗੱਲ ਨਹੀਂ ਹੈ, ਐਜ਼ ਲੌਂਗ ਐਜ਼ ਤੁਸੀਂ ਐਨਮੀ ਦਾ ਨੁਕਸਾਨ ਕਰ ਦਿਓ। ਔਰ ਉਹਨਾਂ ਨੇ ਬੜੀ ਇਮਾਨਦਾਰੀ ਨਾਲ, ਹਾਲਾਂਕਿ ਇੱਕ ਮੁਸਲਮਾਨ ਵੀਰ ਨੇ, ਪਰ ਉਹਨਾਂ ਨੇ ਯਹੂਦੀਆਂ ਦੇ ਲਈ ਕਿਤੇ ਨਾ ਕਿਤੇ ਆਪਣਾ ਹਾਂ ਦਾ ਨਾਰਾ ਮਾਰਨ ਵਾਲੀ ਗੱਲ ਹੈ ਕਿ ਵੀ ਉਹਨਾਂ ਦੇ ਨਾਲ ਮੁਸਲਮਾਨਾਂ ਔਰ ਈਸਾਈਆਂ ਨੇ ਕੀ ਕੀਤਾ। ਹਾਲਾਂਕਿ ਹਿਸਟਰੀ 'ਚ ਜਿਹੜੀ ਹਿਸਟਰੀ ਹੈ ਉਹ ਹਿਸਟਰੀ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਆਪਣੀ ਗਲਤੀ ਨੂੰ ਜਸਟੀਫਾਈ ਕਰੀਏ। ਔਰ ਇਸੇ ਤਰ੍ਹਾਂ ਹੁਣ ਜਦੋਂ ਇਸਲਾਮ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਇਸਲਾਮ ਇੱਕ ਬਹੁਤ ਮਹਾਨ ਰਿਲੀਜਨ ਹੈ। ਸਿੱਖੀ ਦੇ ਨਾਲ ਉਹਦੇ ਸਬੰਧ ਜੇ ਉਸ ਕਿਸਮ ਦੀ ਇੱਕ ਕਿੰਨੈਸ ਨਾ ਹੁੰਦੀ ਤੇ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਨਾ ਰਖਾਉਂਦੇ। ਪਰ ਜੇ ਮੁਗਲਾਂ ਨੇ ਕੋਈ ਗਲਤ ਕੀਤਾ, ਜ਼ੁਲਮ ਕੀਤੇ, ਇਕੱਲੇ ਸਿੱਖਾਂ ਨਾਲ ਨਹੀਂ ਕੀਤੇ, ਉਹਨਾਂ ਮੁਸਲਮਾਨਾਂ ਨਾਲ ਵੀ ਕੀਤੇ। ਆਪਣੇ ਪਿਓ ਭਰਾ ਨਹੀਂ ਛੱਡੇ। ਹੁਣ ਔਰੰਗਜ਼ੇਬ ਦੀ ਗੱਲ ਹੈ, ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ, ਬਾਕੀਆਂ ਦੀਆਂ ਕੀ ਕਰਤੂਤਾਂ ਰਹੀਆਂ ਨੇ। ਸੋ ਇਹ ਤਾਂ ਤਾਕਤ ਦੇ ਭੁੱਖੇ ਲੋਕ ਨੇ, ਜਿਹੜੇ ਲੋਕ ਇਹਨਾਂ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਕੇ ਕਹਿਣਗੇ ਕਿ ਜਿਵੇਂ ਸਾਡੀ ਕੋਈ ਮੁਗਲਾਂ ਦੇ ਨਾਲ ਰਿਸ਼ਤੇਦਾਰੀ ਹੈ, ਜਿਹੜੇ ਲੋਕ ਡਿਫੈਂਡ ਕਰਦੇ ਨੇ, ਮੈਂ ਸਮਝਦਾ ਵੀ ਉਹ ਇਤਿਹਾਸ ਨਾਲ ਵੀ ਅਨਿਆਂ ਕਰਦੇ ਨੇ, ਇਨਜਸਟਿਸ ਕਰਦੇ ਨੇ। ਸੋ ਇਹਨਾਂ ਨੇ ਕਿਹਾ ਕਿ ਵੀ ਕਿਉਂਕਿ ਜਿਹੜੀ ਵੀ ਕੋਈ ਕਾਬਜ਼ ਤੇ ਰਹੇ ਉਹ ਕਿਵੇਂ ਐਲੀਮੀਨੇਟ ਕਰਦੀ ਹੈ ਦੂਜਿਆਂ ਨੂੰ, ਇਸ ਲਈ ਉਹਨਾਂ ਨੇ ਉਦਾਹਰਣ ਦਿੱਤੇ ਹੈ। ਅੱਜ ਵੱਖਰੀ ਗੱਲ ਹੈ ਕਿ ਅੱਜ ਯਹੂਦੀ ਉਹਨਾਂ ਦੇ ਕੋਲ ਪਾਵਰ ਆਈ ਹੈ, ਉਹ ਫਲਸਤੀਨੀਆਂ ਨਾਲ ਕੀ ਕਰ ਰਹੇ ਨੇ। ਉਹਨਾਂ ਨੇ ਵੀ ਇਸ ਕਿਸਮ ਦੇ ਘੈਟੋ ਬਣਾ ਦਿੱਤੇ, ਇੱਕ ਥਾਂ ਤੇ ਕਰ ਦਿੱਤੇ। ਜਾਂ ਪਹਿਲਾਂ ਅਸੀਂ ਗੱਲ ਕਰਕੇ ਹਟੇ ਹਾਂ ਕਿਵੇਂ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਲਿਆ ਕੇ ਯਹੂਦੀਆਂ ਦੀਆਂ ਬਸਤੀਆਂ ਬਣਾ ਰਹੇ ਨੇ ਤਾਂ ਕਿ ਤੁਸੀਂ ਉਹਨਾਂ ਨੂੰ ਮਾਈਨੋਰਿਟੀ 'ਚ ਕਰ ਦਿਓ ਇਵੈਂਚੁਅਲੀ, ਔਰ ਆਪਣਾ ਜਿਹੜਾ ਉਹ ਇਲਾਕਾ ਖਾਮ-ਖਾ ਅੱਗੇ ਵਧਦੇ ਜਾਓ। ਸੋ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਸਿੱਖ ਕੌਮ ਇਸ ਗੱਲ ਨੂੰ ਨਾ ਸਮਝੀ ਤੇ ਫਿਰ ਜਿਹੜਾ ਹੈ ਉਹ ਤੁਹਾਡੀ ਇੱਕ ਸੋਚ ਵਾਲੇ ਯੋਧੇ ਜਾ ਰਹੇ ਨੇ, ਦੂਜਿਆਂ ਦੀ ਸਰਵਾਈਵਲ ਨਹੀਂ ਹੋਣੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਨਸੀਹਤ ਸਾਡੇ ਲਈ ਬੜੀ ਕੀਮਤੀ ਹੈ। ਅਸੀਂ ਇਹਦੀ ਕੀਮਤ ਨੂੰ ਵੀ ਸਮਝਦੇ ਹਾਂ, ਅਸੀਂ ਇਸ ਚੈਲੰਜ ਨੂੰ ਵੀ ਸਮਝਦੇ ਹਾਂ। ਔਰ ਮੇਰੇ ਲਈ ਵੀ ਇਹ ਇੱਕ, ਮੈਂ ਕਦੇ ਵੀ ਜਿਹੜਾ ਇਸ ਗੱਲ ਤੋਂ ਨਿਰਾਸ਼ ਨਹੀਂ ਹੋਇਆ ਕਦੇ ਕਿ ਪੰਜਾਬ 'ਚ ਕੋਈ ਜ਼ੁਲਮ ਦੇ ਸਾਹਮਣੇ ਸਿੱਖ ਕੌਮ ਜਿਹੜੀ ਹੈ ਦੱਬ ਜਾਏਗੀ। ਸਾਡੀ ਹਿਸਟਰੀ ਹੈ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਾਂ ਜਿਵੇਂ ਪਹਿਲਾਂ ਆਇਆ ਕਿ 30 ਸਾਲ ਉਹਨਾਂ ਨੇ ਟਿੱਲ ਲਾ ਕੇ ਦੇਖ ਲਿਆ
6 ਜੂਨ ਨੂੰ ਸਭ ਤੋਂ ਵੱਡਾ ਇਕੱਠ ਨੌਜਵਾਨਾਂ ਦੇ ਸੀ। ਪਰ ਇਹ ਸਾਡਾ ਫਿਕਰ ਹੈ ਕਿ ਜਿੰਨੇ ਵੱਡੇ ਨਸ਼ੇੜੀ ਇਸ ਵੇਲੇ ਜਿੰਨੀ ਗਿਣਤੀ 'ਚ ਪੰਜਾਬ ਦੇ ਵਿੱਚ ਖੜੇ ਕਰ ਦਿੱਤੇ ਗਏ ਨੇ, ਕਿਵੇਂ ਉਹਨਾਂ 'ਚੋਂ ਕੁਝ ਆਪਣੀ ਨਸ਼ੇ ਦੀ ਲੋੜ ਦੀ ਪੂਰਤੀ ਲਈ, ਕਿਉਂਕਿ ਰਾਜਸਥਾਨ ਦੇ ਵਿੱਚ ਡੋਡੇ ਖੁੱਲੇ ਮਿਲਦੇ ਨੇ, ਉੱਥੇ ਜਾਂਦੇ ਨੇ ਜੀ, ਔਰ ਕਿਵੇਂ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਨੇ, ਕਿਸਾਨ ਵੀ ਕਰਜ਼ੇ ਦੇ ਥੱਲੇ ਦੱਬੇ ਹੋਏ ਨੇ, ਉਹਨਾਂ ਦੇ ਵੀ ਅੱਗੋਂ ਕਿਉਂਕਿ ਕੋਈ ਹੋਪ ਨਹੀਂ ਹੈ ਔਰ ਉਹ ਇਸ ਪਾਸੇ ਤੁਰ ਪਏ ਨੇ। ਸੋ ਇਹ ਸਭ ਤੋਂ ਵੱਡਾ ਚੈਲੰਜ ਹੈ ਔਰ ਮੈਂ ਇਹਨਾਂ ਦਾ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਲਿਖਿਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮਲੇਰਕੋਟਲੀਆ ਜੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਤ ਬਾਅਦ।